ਪ੍ਰਧਾਨ ਮੰਤਰੀ ਦੇ ਕਾਫਲੇ ਦੀ ਵਾਰਨਿੰਗ ਕਾਰ ਨੂੰ ਪ੍ਰਦਰਸ਼ਨਕਾਰੀਆਂ ਦੇ ਸੜਕ ਜਾਮ ਕਰਨ ਦੀ ਜਾਣਕਾਰੀ ਨਹੀਂ ਜਿਹੜੀ ਉਹ ਦਿੱਤੀ। ਇਹ ਵੀ ਕਹਿਤਾ ਇਹ ਕ੍ਰਾਸ ਬਾਰਡਰ ਅੱਤਵਾਦ ਦਾ ਮਾਮਲਾ ਹੋ ਸਕਦਾ, ਇਹ ਰੇਅਰੈਸਟ ਮਾਮਲਾ ਹੈ, ਇਸ ਕਰਕੇ ਇਹਦੀ ਜਾਂਚ NIA ਨੂੰ ਦੇ ਦੇਣੀ ਚਾਹੀਦੀ ਹੈ। ਇਹ ਸੁਪਰੀਮ ਕੋਰਟ ਦੇ ਵਿੱਚ ਚੱਲਿਆ, ਹਾਲਾਂਕਿ ਸੁਪਰੀਮ ਕੋਰਟ ਨੇ ਜਾਂਚ ਦੇਣ ਜਾਂ ਬਾਕੀ ਗੱਲਾਂ ਦੇ ਉੱਤੇ ਤਾਂ ਕੋਈ ਟਿੱਪਣੀਆਂ ਨਹੀਂ ਕੀਤੀਆਂ। ਉਹਨਾਂ ਨੇ ਰਿਕਾਰਡ ਜਿਹੜਾ ਇਹਨੂੰ ਸੰਭਾਲਣ ਦੇ ਹੁਕਮ ਜ਼ਰੂਰ ਦੇ ਦਿੱਤੇ, ਰਿਕਾਰਡ ਸੰਭਾਲਣ ਦੇ ਹੁਕਮ ਦਿੱਤੇ ਆ। ਤੇ ਇਹਦੇ ਵਿੱਚੋਂ ਘੱਟੋ ਘੱਟ ਦੋਨੇ ਤਰ੍ਹਾਂ, ਚਾਹੇ ਉਹ ਪੰਜਾਬ ਪੁਲਿਸ ਹੈ, ਪੰਜਾਬ ਸਰਕਾਰ ਹੈ, ਕੇਂਦਰ ਦੀ ਸਰਕਾਰ ਹੈ, SPG ਹੈ, ਉਹ ਅਛੋਪਲੇ ਜੇ ਬਚ ਕੇ ਨਹੀਂ ਨਿਕਲ ਸਕਣਗੇ। ਦੋਨਾਂ ਨੂੰ ਪੇਸ਼ ਤਾਂ ਕਰਨਾ ਪਊਗਾ ਤੇ ਕੁਝ ਨਾ ਕੁਝ। ਇਸ ਮਾਮਲੇ ਦੇ ਉੱਤੇ ਜਿਹੜੀ ਇੱਕ ਟੀਮ ਹੈ 3 ਮੈਂਬਰੀ ਕੇਂਦਰ ਦੀ, ਉਹ ਪੰਜਾਬ ਦੇ ਵਿੱਚ ਉਹਨੇ ਉਸ ਜਗ੍ਹਾ ਦਾ ਦੌਰਾ ਕੀਤਾ ਜਿੱਥੇ ਇਹ ਕਾਫਲਾ ਫਸਿਆ ਸੀ। ਪਤਾ ਇਹ ਲੱਗ ਰਿਹਾ ਕਿ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਅਫਸਰ ਤੇ SPG ਜਿਹੜੇ ਨੇ, ਉਹਨਾਂ ਦੇ ਇੰਚਾਰਜ ਅਫਸਰਾਂ ਦੇ ਵਿੱਚ ਬਿਹਤਰ ਕੋਆਰਡੀਨੇਸ਼ਨ ਨਹੀਂ ਸੀ ਹੋ ਰਿਹਾ। ਕਿਹੜੇ ਅਧਿਕਾਰੀ ਦੀ ਜ਼ਿੰਮੇਵਾਰੀ ਸੀਗੀ ਤੇ ਤਾਲਮੇਲ ਦੇ ਵਿੱਚ ਕਿੱਥੇ ਕਮੀ ਰਹੀ, ਇਹ ਅਜੇ ਤੱਕ ਵੀ ਅਣਸੁਲਝਿਆ ਵੱਡਾ ਸਵਾਲ ਹੈ। ਜੇ ਤੁਸੀਂ ਪੂਰਾ ਟਰੈਕ ਰਿਕਾਰਡ ਦੇਖੋ, ਮੈਂ ਕੱਲ ਦਾ ਕੋਸ਼ਿਸ਼ ਕਰ ਰਿਹਾ ਸੀ ਲੱਭਣ ਦੀ ਕਿ ਕਿਸੇ ਪ੍ਰਧਾਨ ਮੰਤਰੀ ਨੇ ਪਿਛਲੇ ਵਰ੍ਹਿਆਂ ਦੇ ਵਿੱਚ ਖਰਾਬ ਮੌਸਮ ਦੇ ਵਿੱਚ ਤਕਰੀਬਨ 2 ਘੰਟੇ ਤੋਂ ਉੱਪਰ ਦਾ ਸਫ਼ਰ ਸੜਕੀ ਰਸਤੇ ਥਾਣੀ ਤੈਅ ਕੀਤਾ ਹੋਵੇ, ਇਹਦਾ ਕੋਈ ਰਿਕਾਰਡ ਨਹੀਂ ਮਿਲਦਾ। ਬਹੁਤ ਸਾਰੇ, ਜੇ ਤੁਸੀਂ ਚਾਹੇ 19 ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੇ ਤਾਂ ਚਾਹੇ 17 ਦੇ ਵਿੱਚ ਉੱਤਰ ਪ੍ਰਦੇਸ਼ ਦੀਆਂ ਚੋਣਾਂ ਨੇ, ਉਦੋਂ ਬਾਅਦ ਕੁਝ ਸੂਬਿਆਂ ਦੀਆਂ ਹੋਈਆਂ ਚੋਣਾਂ ਨੇ, ਬੜੀਆਂ ਸਾਰੀਆਂ ਚੋਣ ਰੈਲੀਆਂ ਜਿਹਦੇ ਵਿੱਚ ਪ੍ਰਧਾਨ ਮੰਤਰੀ ਹੋਰਾਂ ਨੇ ਜਾਣਾ ਸੀ, ਉਹ ਖਰਾਬ ਮੌਸਮ ਦੀ ਵਜ੍ਹਾ ਕਰਕੇ ਰੱਦ ਕੀਤੀਆਂ ਗਈਆਂ ਤੇ ਪ੍ਰਧਾਨ ਮੰਤਰੀ ਹੋਰਾਂ ਨੇ ਫੋਨ ਦੇ ਰਾਹੀਂ ਜਾਂ ਦੂਜੇ ਸਾਧਨਾਂ ਦੇ ਰਾਹੀਂ ਉਹਨਾਂ ਰੈਲੀਆਂ ਨੂੰ ਸੰਬੋਧਨ ਕੀਤਾ। ਮੌਸਮ ਕੋਈ ਅਚਾਨਕ ਖਰਾਬ ਨਹੀਂ ਸੀ ਹੋ ਗਿਆ, ਬਲਕਿ ਪੰਜਾਬ ਦੇ ਵਿੱਚ ਮੀਂਹ ਇਹ 5 ਤਰੀਕ ਤੋਂ ਕਈ ਦਿਨ ਪਹਿਲਾਂ ਉਡੀਕਿਆ ਜਾ ਰਿਹਾ ਸੀ, ਕਿਉਂਕਿ ਮੀਂਹ ਨਾ ਪੈਣ ਦੀ ਵਜ੍ਹਾ ਕਰਕੇ ਇਸ ਵਾਰੀ ਜ਼ਿਆਦਾ ਬਿਮਾਰੀਆਂ, ਔਰ ਇਹਨਾਂ ਦਿਨਾਂ ਦੇ ਵਿੱਚ ਮੀਂਹ ਪੈਂਦਾ ਵੀ ਆ। ਇਹ ਪਹਿਲਾਂ ਹੀ ਵਾਰਨਿੰਗ ਸੀ ਕਿ ਮੀਂਹ ਪੈਣਾ। ਜੇ ਮੀਂਹ ਇੰਨਾ ਪੈ ਰਿਹਾ ਸੀ ਤਾਂ ਬਠਿੰਡੇ ਤੋਂ ਵਾਪਸੀ ਕੀਤੀ ਜਾ ਸਕਦੀ ਸੀ, ਇਹਨੂੰ ਸੜਕੀ ਰਾਹ ਕਿਉਂ ਚੁਣਿਆ ਗਿਆ? ਇਹ ਬੜੇ ਵੱਡੇ ਸਵਾਲ ਨੇ, ਇਹਨਾਂ ਸਵਾਲਾਂ ਦੇ ਜਵਾਬ ਮਿਲਦੇ ਰਹਿਣਗੇ ਬਾਅਦ ਚ, ਪਰ ਉਦੋਂ ਪਹਿਲਾਂ ਇੱਕ ਇਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਗਿਆ ਮੁਲਕ ਭਰ ਦੇ ਵਿੱਚ, ਖਾਸ ਤੌਰ ਦੇ ਉੱਤੇ ਵੱਡੇ ਸੂਬਿਆਂ ਦੇ ਵਿੱਚ, ਕਿ ਮੰਤਰਾਂ ਦੇ ਜਾਪ ਕੀਤੇ ਜਾ ਰਹੇ ਆ ਲੰਬੀ ਉਮਰ ਦੇ ਵਾਸਤੇ। ਕੁਝ ਵੀ ਗਲਤ ਨਹੀਂਗਾ, ਲੰਬੀ ਉਮਰ ਦੇ ਵਾਸਤੇ ਕਿਸੇ ਵੀ ਮੰਤਰ ਦਾ ਜਾਪ ਕੀਤਾ ਜਾ ਸਕਦਾ, ਪਰ ਕੋਈ ਹਮਲਾ ਹੋਇਆ ਹੋਵੇ, ਕੋਈ ਥ੍ਰੈਟ ਹੋਵੇ ਤੇ ਤਾਂ ਮੰਨਿਆ ਜਾ ਸਕਦਾ। ਜਿਹੜੀ ਇਹ ਟੀਮ ਆਈ ਆ, ਉਹਨਾਂ ਨੇ 13 ਅਫਸਰਾਂ ਤੋਂ 1.5 ਘੰਟੇ ਤੱਕ ਪੁੱਛਗਿੱਛ ਕੀਤੀ ਫਿਰੋਜ਼ਪੁਰ ਦੇ ਵਿੱਚ, ਔਰ ਇਹਦੇ ਵਿੱਚ ਜਿਹੜੇ ਇੰਟੈਲੀਜੈਂਸ ਬਿਊਰੋ ਆ ਉਹਦੇ ਜੁਆਇੰਟ ਡਾਇਰੈਕਟਰ ਨੇ ਬਲਵੀਰ ਸਿੰਘ ਤੇ SPG ਦੇ IG S ਸੁਰੇਸ਼ ਦੀ ਟੀਮ ਨੇ ਫੁੱਲ ਇਹਦਾ ਜਾਇਜ਼ਾ ਲਿਆ। 14 ਅਫਸਰਾਂ ਨੂੰ ਦਸਤਾਵੇਜ਼ਾਂ ਦੇ ਸਣੇ BSF ਕੈਂਪ ਦੇ ਵਿੱਚ ਤਲਬ ਕਰਕੇ ਪੁੱਛਗਿੱਛ ਕੀਤੀ। ਫਰੀਦਕੋਟ ਰੇਂਜ ਦੇ DIG ਸੁਰਜੀਤ ਸਿੰਘ ਜਿਹੜੇ ਸੀ, ਉਹਨਾਂ ਨੂੰ ਬਠਿੰਡਾ ਤਲਵੰਡੀ ਭਾਈ ਤੋਂ ਲੈ ਕੇ ਰੈਲੀ ਵਾਲੀ ਜਗ੍ਹਾ ਤੱਕ ਜਿੱਥੇ ਪ੍ਰਧਾਨ ਮੰਤਰੀ ਹੋਰਾਂ ਨੇ ਜਾਣਾ ਸੀ, ਉਹਦੇ ਨਾਲ ਪਾਇਲਟ ਲਾਉਣ ਦੀ ਜ਼ਿੰਮੇਵਾਰੀ ਸੀ। ਕਾਫਲੇ ਦੇ ਅੱਗੇ ਪਾਇਲਟ ਦੇ ਨਾਲ ਅੱਗੇ ਰੂਟ ਦੱਸਣ ਦਾ ਜ਼ਿੰਮਾ ਸੀਗਾ, ਇਹਨੂੰ ਰੂਟ ਕਲੀਅਰ ਕਰਾਉਣ ਦੀ ਰਿਸਪੌਂਸਿਬਿਲਿਟੀ ਸੀ। ਮੋਗਾ ਦਾ SSP ਜਿਹੜਾ ਚਰਨਜੀਤ ਸਿੰਘ ਹੈ, ਉਹਦੇ ਕੋਲੇ ਪ੍ਰਧਾਨ ਮੰਤਰੀ ਦੇ ਸੜਕ ਦੇ ਰਸਤੇ ਦੀ ਕਲੀਅਰ ਕਰਵਾਉਣ ਤੇ ਜਿਹੜੇ SPG ਸੀ ਉਹਦੇ ਨਾਲ ਤਾਲਮੇਲ ਰੱਖਣਾ ਸੀਗਾ। ਉਹਦੀ ਕਲੀਅਰੈਂਸ ਤੋਂ ਬਾਅਦ ਕਾਫਲੇ ਨੇ ਚੱਲਣਾ ਸੀਗਾ। ਮਤਲਬ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਦੇ ਵਿੱਚ ਜੇ ਕਿਸੇ ਪ੍ਰਕਾਰ ਦਾ ਕੋਈ ਧਰਨਾ ਜਾਂ ਬਾਕੀ ਕੋਈ ਪ੍ਰੋਬਲਮ ਆਉਂਦੀ ਤਾਂ ਉਸ ਅਫਸਰ ਨੇ ਰੂਟ ਕਲੀਅਰ ਕਰਨਾ ਸੀ, ਜਿੱਥੇ ਰੁਕਣਾ ਸੀਗਾ
ਡਾਈਵਰਟ ਕਰਨਾ ਸੀਗਾ, ਉਹਦੀ ਡਿਊਟੀ ਸੀ। ਇਹਦੇ ਵਿੱਚ ਜਿਹੜੀ ਵੱਡੀ ਗੱਲ ਹੈ ਉਹ ਇਹ ਅਜੇ ਵੀ ਨਹੀਂ ਦੱਸੀ ਜਾ ਰਹੀ, ਨਾ ਸਾਹਮਣੇ ਆ ਰਹੀ ਹੈ ਕਿ ਬਠਿੰਡੇ ਤੋਂ ਸੜਕੀ ਰਸਤੇ, ਜਿਵੇਂ ਮੈਂ ਦੱਸਿਆ ਕਿ ਇਹਦਾ ਰਿਕਾਰਡ ਨਹੀਂ ਮਿਲਦਾ ਕਿ ਏਡਾ ਲੰਬਾ ਸਮਾਂ 2 ਘੰਟੇ ਤੋਂ ਉੱਪਰ ਦਾ ਸਮਾਂ ਪਿਛਲੇ ਸਮੇਂ ਦੇ ਦੌਰਾਨ ਕਿਸੇ ਪ੍ਰਧਾਨ ਮੰਤਰੀ ਨੇ ਬਾਈ ਰੋਡ ਟਰੈਵਲ ਕੀਤਾ ਹੋਵੇ। ਬਹੁਤ ਮਹਿੰਗੇ ਤੋਂ ਮਹਿੰਗੇ ਹੈਲੀਕਾਪਟਰ ਮੌਜੂਦ ਨੇ ਜਿਹੜੇ ਕਿਸੇ ਵੀ ਮੌਸਮ ਦੇ ਵਿੱਚ ਉਤਰ ਸਕਦੇ ਆ। ਜਿਹੜੀ ਫਾਈਨਲ ਫੈਸਲਾ ਲੈਣਾ ਹੁੰਦਾ ਉਹ ਐਸਪੀਜੀ ਲੈਂਦੀ ਹੈ ਇਸ ਮਾਮਲੇ ਦੇ ਵਿੱਚ। ਹੁਣ ਇਹ ਨਹੀਂ ਪਤਾ ਕਿ ਇਸ ਸਵਾਲ ਦਾ ਜਵਾਬ ਮਿਲੂਗਾ ਜਾਂ ਨਹੀਂ ਕਿ ਬਠਿੰਡੇ ਦੇ ਵਿੱਚ ਇਹ ਫੈਸਲਾ ਕਿਹਨੇ ਲਿਆ ਕਿ ਸੜਕੀ ਰਸਤੇ ਜਾਇਆ ਜਾਊਗਾ ਹੈਲੀਕਾਪਟਰ ਜਿਹੜਾ ਉਹ ਛੱਡ ਕੇ। ਸਭ ਤੋਂ ਸਵਾਲਾਂ ਦਾ ਸਵਾਲ ਇਹੀ ਆ। ਇਹਦਾ ਜਵਾਬ ਲੱਭ ਸਕੂਗਾ ਜਾਂ ਇਹਦਾ ਜਵਾਬ ਸਾਹਮਣੇ ਆ ਸਕੂਗਾ, ਉਹ ਬਾਅਦ ਵਾਲੀਆਂ ਗੱਲਾਂ ਨੇ। ਪਰ ਜਿਹੜਾ ਜਵਾਬ, ਜਿਸ ਤਰੀਕੇ ਦੇ ਨਾਲ ਜਵਾਬ ਜਾਂ ਜਿਵੇਂ ਇਹਨੂੰ ਪ੍ਰੋਜੈਕਟ ਕਰਨਾ ਸੀਗਾ, ਉਹ ਤਾਂ ਕਰ ਦਿੱਤਾ ਗਿਆ ਜੀ। ਉਹਦੇ ਵਿੱਚੋਂ ਹੁਣ ਕੁਝ ਨਹੀਂ ਬਹੁਤਾ ਬਦਲਿਆ ਜਾ ਸਕਣਾ। ਹਾਂ, ਜਾਂਚ ਦੇ ਉੱਤੇ ਜਿਹੜੀ ਜੀ ਉਹ ਗੱਲਾਂ ਬਾਤਾਂ ਆਪਾਂ ਵੀ ਕਰਦੇ ਰਹਾਂਗੇ ਜੀ। ਬਸ ਭੰਬਲ ਭੁੱਸਾ ਰਹਿਣਾ ਆ, ਉਹ ਤਾਂ ਫਿਰ ਜਾਣ ਬੁੱਝ ਕੇ ਬਹੁਤ ਕੁਝ ਹੋ ਗਿਆ। ਅੱਗੇ ਹੁਣ ਕਾਂਗਰਸ ਦੀ ਗੱਲ ਕਰੀਏ, ਉਸਨੇ ਸੁਰੱਖਿਆ ਮਾਮਲੇ ਤੇ ਭਾਜਪਾ ਨੂੰ ਘੇਰਿਆ। ਦੇਖੋ, ਇਸ ਮਾਮਲੇ ਦੇ ਉੱਤੇ ਪਹਿਲਾਂ ਤਾਂ ਇਹ ਲੱਗਿਆ ਸੀਗਾ ਜਿਸ ਦਿਨ ਇਹ ਘਟਨਾ ਵਾਪਰੀ ਆ, ਉਸ ਤੋਂ ਅਗਲੇ ਦਿਨ ਜਿਵੇਂ ਬੜੀ ਤੇਜ਼ੀ ਦੇ ਨਾਲ ਸਾਰਾ ਕੁਝ, ਜੇ ਤੁਸੀਂ ਕਲੌਕਵਾਈਜ਼ ਦੇਖੋ ਤੇ ਤੁਹਾਨੂੰ ਸਮਝ ਆ ਜਾਂਦੀ ਆ ਕਿ ਇਟਸ ਆਲ ਕੈਲਕੂਲੇਟਡ। ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ ਉਹ ਰਾਜਪਾਲ ਨੂੰ ਮਿਲਣ ਜਾਂਦੇ ਆ, ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਮਿਲਣ ਜਾਂਦੇ ਆ, ਤੇ ਮੁੜ ਕੇ ਕੈਬਨਿਟ ਦੀ ਮੀਟਿੰਗ ਸੱਦ ਲਈ ਜਾਂਦੀ ਹੈ। ਉਦੋਂ ਲਗਭਗ ਇਉਂ ਲੱਗਦਾ ਸੀਗਾ ਕਿ ਬਸ ਖਬਰ ਆਉਣ ਵਾਲੀ ਆ ਕਿ ਪੰਜਾਬ ਨੂੰ ਰਾਸ਼ਟਰਪਤੀ ਰਾਜ ਦੇ ਹਵਾਲੇ ਕੀਤਾ ਜਾ ਰਿਹਾ ਤੇ ਇੱਥੋਂ ਦੀ ਜਿਹੜੀ ਸਰਕਾਰ ਆ ਉਹ ਸੁੱਟ ਦਿੱਤੀ ਜਾਊਗੀ। ਕੈਬਨਿਟ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਜਿੰਨਾ ਕੁ ਪਤਾ ਲੱਗ ਰਿਹਾ ਕਿ ਇਹ ਗੱਲ ਉਭਰੀ ਕਿ ਜੇ ਇੱਕ ਤਾਂ ਦਿਨ 5-4 ਤਾਂ ਰਹਿ ਗਏ ਆ, ਅੱਜ ਭਲਕੇ ਕਿਸੇ ਟਾਈਮ ਵੀ ਲੱਗ ਜਾਣਾ ਚੋਣ ਜ਼ਾਬਤਾ, ਕਾਹਦੇ ਲਈ ਰਾਸ਼ਟਰਪਤੀ ਰਾਜ ਲਾਉਣਾ। ਦੂਜਾ ਜਿਹੜਾ ਇਹਦੇ ਵਿੱਚ ਇਹ ਉਭਰਿਆ ਕਿ ਜੇ ਰਾਸ਼ਟਰਪਤੀ ਰਾਜ ਲਾਇਆ ਤੇ ਕਾਂਗਰਸ ਇਸ ਚੀਜ਼ ਨੂੰ ਭਨਾਊਗੀ ਵੀ ਦੇਖੋ ਅਸੀਂ ਇੱਕ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ ਸੀ, ਭਾਰਤੀ ਜਨਤਾ ਪਾਰਟੀ ਨੂੰ ਪਚਿਆ ਨਹੀਂ ਤੇ ਇਹਨਾਂ ਨੇ ਉਹਨੂੰ ਰਾਸ਼ਟਰਪਤੀ ਰਾਜ ਲਾ ਕੇ ਹਟਾ ਦਿੱਤਾ। ਇਹਦਾ ਨੁਕਸਾਨ ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੋ ਸਕਦਾ। ਹਰ ਗੱਲ ਜਿਹੜੀ ਹੈ ਨਾ ਛੋਟੀ ਛੋਟੀ, ਉਹ ਸਿਰਫ ਔਰ ਸਿਰਫ ਵੋਟਾਂ ਨੂੰ ਸਾਹਮਣੇ ਰੱਖ ਕੇ ਕੀਤੀ ਜਾਂਦੀ ਹੈ। ਇਹਦੇ ਵਿੱਚੋਂ ਲਗਭਗ ਇਹ ਕਿਹਾ ਜਾ ਸਕਦਾ ਹਾਲ ਦੀ ਘੜੀ ਇਦਾਂ ਦਾ ਕੁਝ ਹੋਣ ਚਾਂਸ ਨਹੀਂ ਲੱਗਦਾ ਰਾਸ਼ਟਰਪਤੀ ਰਾਜ ਵਾਲਾ। ਇਹਦੇ ਤੋਂ ਬਾਅਦ ਹੁਣ ਜਿਹੜੀ ਪੰਜਾਬ ਦੀ ਸਰਕਾਰ ਨੂੰ ਚਲਾਉਣ ਵਾਲੀ ਕਾਂਗਰਸ ਹੈ, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਦੌਰਾ ਵਿਚਾਲੇ ਛੱਡ ਕੇ ਦਿੱਲੀ ਪਰਤਣ ਦਾ ਮੁੱਖ ਕਾਰਨ ਪ੍ਰਧਾਨ ਮੰਤਰੀ ਦਾ ਫਿਰੋਜ਼ਪੁਰ ਰੈਲੀ ਲਈ ਲੋਕਾਂ ਦੀ ਭੀੜ ਨਾ ਜੁੜਨਾ। ਮੈਂ ਕਿਹਾ ਕਿ 70,000 ਕੁਰਸੀਆਂ ਤੇ 700 ਬੰਦੇ ਬੈਠੇ ਸੀਗੇ। ਕੈਪਟਨ ਅਮਰਿੰਦਰ ਸਿੰਘ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਰਹੇ। ਇਹ ਕਿਹਾ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਰੈਲੀ ਦੀ ਅਸਫਲਤਾ ਦਾ ਠੀਕਰਾ ਪੰਜਾਬ ਸਰਕਾਰ ਦੇ ਸਿਰ ਭੰਨਣ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਕਿਹਾ ਕਿ ਕੈਪਟਨ ਤੇ ਢੀਂਡਸਾ ਧੜਿਆਂ ਦੇ ਭਾਜਪਾ ਨਾਲ ਹੱਥ ਮਿਲਾਉਣ ਦੇ ਬਾਵਜੂਦ ਪੰਜਾਬ ਵਾਸੀਆਂ ਵੱਲੋਂ ਭਾਜਪਾ ਨੂੰ ਨਕਾਰਨ ਦੀ ਬੁਖਲਾਹਟ ਦਾ ਗੁੱਸਾ ਪ੍ਰਧਾਨ ਮੰਤਰੀ ਪੰਜਾਬ ਨੂੰ ਬਦਨਾਮ ਕਰਕੇ ਕੱਢ ਰਹੇ ਆ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਇਥੋਂ ਸੈਂਟਰ ਦੇ ਵਿੱਚੋਂ ਕਾਂਗਰਸੀ ਆਗੂ ਜਿਹੜੇ ਆਏ ਹੋਏ ਨੇ, ਹਲਕਾ ਲਾਂਬਾ ਇਹਨਾਂ ਦਿਨਾਂ 'ਚ ਪੰਜਾਬ ਦੇ ਵਿੱਚ ਹੀ ਨੇ ਉਹ ਵਿਚਰਦੇ, ਉਹਨਾਂ ਇੱਕ ਵੱਖਰੀ ਪ੍ਰੈਸ ਕਾਨਫਰੰਸ ਕੀਤੀ ਔਰ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਪ੍ਰਧਾਨ ਮੰਤਰੀ ਹੋਰਾਂ ਦਾ ਵਾਪਸ ਜਾਣ ਦਾ ਰੀਜ਼ਨ ਇੱਕੋ ਸੀਗਾ ਕਿ 70,000 ਕੁਰਸੀਆਂ ਲਾ ਲਈਆਂ ਤੇ 500 ਬੰਦੇ ਉੱਥੇ ਪਹੁੰਚੇ, ਜਿਹਦੇ ਬੁਖਲਾਹਟ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ
ਗਲ ਪੰਜਾਬੀਆਂ ਦੇ ਗਲ ਇਹ ਚੀਜ਼ ਮੜ ਦਿੱਤੀ ਜਾਵੇ। ਇਹਦੇ ਵਿੱਚ ਨਵਜੋਤ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਕਿ ਇਹ ਸਿਰਫ ਕਿਸਾਨਾਂ ਦਾ ਵਿਰੋਧ ਸੀ, ਕਿਉਂਕਿ ਕਿਸਾਨ ਅੰਦੋਲਨ ਦੇ ਦੌਰਾਨ 700 ਕਿਸਾਨਾਂ ਦੀ ਮੌਤ ਹੋਣ ਕਰਕੇ ਉਹ ਗੁੱਸੇ ਦੇ ਵਿੱਚ ਸੀਗੇ। ਇਹ ਵੀ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਤੇ ਜਦੋਂ ਅੰਦੋਲਨ ਚੱਲਦਾ ਸੀ ਤੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਗਿਆ। ਨਵਜੋਤ ਸਿੱਧੂ ਨੇ ਇਹ ਵੀ ਸਵਾਲ ਉਠਾਇਆ ਕਿ ਡਰਿਆ ਹੋਇਆ ਵਿਅਕਤੀ ਮੁਲਕ ਨੂੰ ਕਿਵੇਂ ਸੰਭਾਲ ਸਕਦਾ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਨਿਸ਼ਾਨੇ ਤੇ ਲਿਆ, ਇਹ ਕਿਹਾ ਕਿ ਉਹ ਹੁਣ ਭਾਰਤੀ ਜਨਤਾ ਪਾਰਟੀ ਦਾ ਤੋਤਾ ਬਣ ਗਿਆ ਹੋਇਆ ਤੇ ਜੋ ਉਹ ਭਾਰਤੀ ਜਨਤਾ ਪਾਰਟੀ ਕਹਿੰਦੀ ਆ ਉਹੀ ਕੁਝ ਕੈਪਟਨ ਅਮਰਿੰਦਰ ਸਿੰਘ ਬੋਲਦਾ। ਪਹਿਲੇ ਜਿਸ ਦਿਨ ਇਹ ਸਾਰਾ ਕੁਝ ਵਾਪਰਿਆ ਉਸ ਦਿਨ ਕਾਂਗਰਸ ਨੂੰ ਇਹ ਜਾਪਦਾ ਸੀ ਕਿ ਇਹਦੀ ਗਾਜ ਜਿਹੜੀ ਆ ਉਹ ਸਰਕਾਰ ਦੇ ਉੱਤੇ ਡਿੱਗ ਸਕਦੀ ਹੈ। ਹੁਣ ਜਦੋਂ ਜਿਵੇਂ ਮੈਂ ਦੱਸਿਆ ਤੁਹਾਨੂੰ ਵਿਸਥਾਰ ਦੇ ਵਿੱਚ ਕਿ ਉਹ ਕਹਾਣੀ ਲੱਗਦੀ ਨਹੀਂ, ਇਸ ਕਰਕੇ ਪੰਜਾਬ ਕਾਂਗਰਸ ਨੇ ਹਮਲਾਵਰ ਹੋਣ ਦਾ ਯਤਨ ਕੀਤਾ ਤਾਂ ਕਿ ਉਹ ਵੀ ਆਪਣੇ ਤਰੀਕੇ ਦੇ ਨਾਲ ਜਵਾਬ ਦੇ ਸਕੇ ਤੇ ਉਹਨੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਜੀ ਅਜੇ ਬੜਾ ਕੁਝ ਚੱਲਣਾ ਜੀ ਇਸ ਚੀਜ਼ ਦੇ ਵਿੱਚ, ਕੌਣ ਕਿੱਥੇ ਕੌਣ ਕਿੱਦਾਂ। ਤੇ ਅਗਲੇ ਕੁਐਸਚਨ ਨਾਲ ਚੱਲਦੇ ਹੈਗੇ ਆ। ਇਕੱਠ ਨਾ ਹੋਣ ਤੇ ਬਖਲਾਈ ਪੰਜਾਬ ਭਾਜਪਾ ਘਰਾਓ ਵੱਲ ਨੂੰ ਤੁਰੇ। ਦੇਖੋ ਜਿਹੜਾ ਇੱਕ ਮਾਹੌਲ ਪਿਛਲੇ ਕੁਝ ਹਫ਼ਤਿਆਂ ਤੋਂ ਸਿਰਜਿਆ ਜਾ ਰਿਹਾ ਸੀ, ਖਾਸ ਤੌਰ ਦੇ ਉੱਤੇ ਜਦੋਂ ਤੋਂ ਕੇਂਦਰ ਦੀ ਸਰਕਾਰ ਨੇ ਨਾ ਪ੍ਰਧਾਨ ਮੰਤਰੀ ਨੇ 3 ਖੇਤੀ ਕਾਨੂੰਨ ਵਾਪਸ ਲਏ ਆ, ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ। ਮੈਨੂੰ ਹੈਰਾਨਗੀ ਹੁੰਦੀ ਕਿ ਇੱਥੇ ਕੁਝ ਸੀਨੀਅਰ ਜਿਹੜੇ ਪੱਤਰਕਾਰ ਵੀ ਨੇ, ਜਦੋਂ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਆ ਕਿਸੇ ਨਾ ਕਿਸੇ ਮਾਮਲੇ ਦੇ ਉੱਤੇ, ਉਹ ਇਹ ਗੱਲ ਕਹਿੰਦੇ ਸੀਗੇ ਕਿ ਇਹ ਮਾਹੌਲ ਸਾਰੇ ਦਾ ਸਾਰਾ ਉਲਟ ਗਿਆ ਤੇ ਇਹ ਇੱਕ ਪਾਸੜ ਹੋ ਤੁਰਿਆ ਭਾਜਪਾ ਵੱਲ ਨੂੰ। ਜਦੋਂ ਆਮ ਤੌਰ ਤੇ ਉਂਝ ਗੱਲ ਹੁੰਦੀ ਸੀ ਉਹਨਾਂ ਦੇ ਨਾਲ ਤੇ ਮੈਂ ਉਹਨਾਂ ਨੂੰ ਕਹਿੰਦਾ ਸੀਗਾ ਵੀ ਇਹ ਕੁਝ ਨਹੀਂ ਹੈਗਾ, ਇਹ ਇੱਕ ਤਰੀਕਾ ਹੈ, ਭਾਰਤੀ ਜਨਤਾ ਪਾਰਟੀ ਦਾ ਇੱਕ ਸਟਾਈਲ ਹੈ। ਉਹ ਇਸੇ ਤਰੀਕੇ ਦਾ ਮਾਹੌਲ ਖਬਰਾਂ ਦੇ ਰੂਪ ਦੇ ਵਿੱਚ ਸਿਰਜਣ ਦੀ ਕੋਸ਼ਿਸ਼ ਕਰਦੀ ਹੈ ਜਿਹੜਾ ਕਿ ਗਰਾਊਂਡ ਰਿਐਲਿਟੀ ਤੋਂ ਬਹੁਤ ਦੂਰ ਹੁੰਦਾ। ਮੇਰੀ ਗੱਲ ਨੂੰ ਕੱਟਦੇ ਵੀ ਸੀਗੇ ਜੀ ਗੱਲਾਂ ਬਾਤਾਂ ਦੇ ਵਿੱਚ ਕਿ ਨਹੀਂ ਅਜਿਹਾ ਨਹੀਂ ਹੈ। ਪੱਛਮੀ ਬੰਗਾਲ ਇਹਦੀ ਇੱਕ ਮਿਸਾਲ ਸੀਗੀ। ਪੱਛਮੀ ਬੰਗਾਲ ਦੇ ਵਿੱਚ ਤਾਂ ਇੱਥੋਂ ਤੱਕ ਕਿਹਾ ਜਾ ਰਿਹਾ ਸੀਗਾ ਨਾ ਕਿ ਉੱਥੇ ਤਾਂ ਮਮਤਾ ਬੈਨਰਜੀ ਨੂੰ ਸੂਬਾ ਛੱਡ ਕੇ ਭੱਜਣਾ ਪੈ ਜਾਣਾ, ਉੱਥੇ ਤਾਂ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਰਹਿਣਾ, ਉਹਨੂੰ ਤਾਂ ਐਵੇਂ 5-7 ਸੀਟਾਂ ਆ ਰਹੀਆਂ ਨੇ ਤੇ ਫਿਰ ਕੀ ਬਣਿਆ ਉੱਥੇ। ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਸੁਪਰ ਡੁਪਰ ਮੈਜੋਰਿਟੀ ਚ ਆ ਗਈ, ਜਿਹੜੇ ਛੱਡ ਛੁੱਟ ਕੇ ਭਾਜਪਾ ਨੂੰ ਗਏ ਸੀਗੇ ਉਹ ਵੀ ਵਾਪਸ ਪਰਤ ਆਏ। ਹਾਲਾਤ ਇਹ ਬਣਾ ਦਿੱਤੇ ਗਏ ਸੀ ਖਬਰਾਂ ਦੇ ਰੂਪ ਦੇ ਵਿੱਚ ਕਿ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਓਪੀ ਸੋਨੀ ਦੀ। ਓਪੀ ਸੋਨੀ ਨੂੰ ਭਾਜਪਾ ਵਾਲਿਆਂ ਨੇ ਘੇਰ ਲਿਆ ਤੇ ਉਹ ਨਰਿੰਦਰ ਮੋਦੀ ਜਿੰਦਾਬਾਦ ਦੇ ਨਾਅਰੇ ਲਾ ਰਹੇ ਸੀ। ਅਸਲ ਦੇ ਵਿੱਚ ਜਿਹੜੀ ਕਹਾਣੀ ਇਹ ਦੱਸੀ ਜਾ ਰਹੀ ਹੈ ਕਿ ਓਪੀ ਸੋਨੀ ਤੇ ਇੱਕ ਹੋਰ ਜਿਹੜੇ ਮੰਤਰੀ ਨੇ, ਇਹ 2 ਜਾਣੇ ਵੀ ਸ਼ਾਮਲ ਹੋਣ ਦੇ ਵਾਸਤੇ ਗਏ ਸੀ ਉਦੋਂ, ਵੀ ਉੱਥੇ ਤਾਂ ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲਣੀ ਤੇ ਇਹਨਾਂ ਨੇ ਵੀ ਸ਼ਾਮਲ ਹੋਣਾ ਸੀਗਾ ਕਾਂਗਰਸ ਛੱਡ ਕੇ, ਮੁੜ ਕੇ ਵਾਪਸ ਪਰਤ ਆਏ। ਹੋਇਆ ਕੀ, ਜਿਹੜੀਆਂ ਬੱਸਾਂ ਕੀਤੀਆਂ ਗਈਆਂ 3700 ਤੋਂ ਉੱਪਰ ਬੱਸਾਂ ਕਰ ਲਈਆਂ। ਹੁਣ ਬੱਸਾਂ ਦੇ ਵਿੱਚ ਚੜ੍ਹਨ ਲਈ ਵੀ ਤਾਂ ਕੋਈ ਚਾਹੀਦਾ। ਪਿੰਡਾਂ ਦੇ ਲੋਕ ਨਹੀਂ ਚੜੇ ਬੱਸਾਂ ਦੇ ਵਿੱਚ, ਜਿਹੜੇ ਕੁਝ ਚੜੇ ਲੋਕਾਂ ਨੇ ਆਪਣੇ ਤੌਰ ਦੇ ਉੱਤੇ ਜਾ ਕੇ ਉਹਨਾਂ ਨੂੰ ਰੋਕਿਆ ਨਹੀਂ, ਤੁਸੀਂ ਜਾਓ ਅਸੀਂ ਰੋਕਦੇ ਨਹੀਂ, ਪਰ ਤੁਹਾਨੂੰ ਯਾਦ ਹੈ ਉਹਨਾਂ ਨੂੰ ਯਾਦ ਕਰਾਇਆ ਕਿ ਸਾਡੇ 700 ਕਿਸਾਨ ਸ਼ਹੀਦ ਹੋਏ ਆ ਸਰਹੱਦਾਂ ਦੇ ਉੱਤੇ, ਸਾਨੂੰ ਕੀ ਕੁਝ ਆਖਿਆ ਗਿਆ। ਉਹਦੇ ਵਿੱਚੋਂ ਬਹੁਤੇ ਲੋਕ ਉਤਰ ਗਏ ਬੱਸਾਂ ਚੋਂ, ਉਹ ਗਏ ਹੀ ਨਹੀਂ ਅੱਗੇ, ਨਹੀਂ ਤਾਂ ਅਦਰਵਾਈਜ਼ ਸਾਰੀਆਂ ਬੱਸਾਂ ਤਾਂ ਨਹੀਂ ਫਸ ਗਈਆਂ ਸੀਗੀਆਂ ਟ੍ਰੈਫਿਕ ਦੇ ਵਿੱਚ। 70,000 ਜਿਹੜੀ ਕੁਰਸੀ ਸੀ, ਪਹਿਲਾਂ 70,000 ਲਾਈ, ਫਿਰ ਇਹਨੂੰ ਘਟਾ ਕੇ ਜਿਹੜਾ ਸੀ ਉਹ 40 ਦੇ ਕਰੀਬ ਕਰ ਦਿੱਤਾ ਗਿਆ। ਬੰਦਾ ਉੱਥੇ ਚਲੋ ਚਰਨਜੀਤ ਸਿੰਘ ਚੰਨੀ 700 ਕਹਿੰਦੇ ਆ, ਨਵਜੋਤ ਸਿੰਘ ਸਿੱਧੂ 500 ਕਹਿੰਦੇ ਆ, ਇਦੂ ਤਾਂ ਜ਼ਿਆਦਾ ਹੋਊਗਾ। 1500 ਲਾ ਲਓ, 2000 ਲਾ ਲਓ, 3000 ਲਾ ਲਓ, ਇਹਨਾਂ ਵੀ ਬੰਦਾ ਜੇ ਤੁਸੀਂ ਲਾਓਗੇ ਤੇ ਭਾਰਤੀ ਜਨਤਾ ਪਾਰਟੀ ਦੇ
ਸਾਰੇ ਸੂਬਿਆਂ ਦੇ ਵਿੱਚ ਇੱਥੇ ਆਲੇ ਦੁਆਲੇ ਵਾਲਿਆਂ 'ਚ ਜਿਹੜਾ ਉਹ ਘੜਮੱਸ ਪਾਇਆ ਪਿਆ ਹੋਵੇ, ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਤੱਕ, ਤੇ ਬੰਦਾ ਉੱਥੇ 1500 ਇਕੱਠਾ ਹੋਵੇ, ਅਸਲੀਅਤ ਤਾਂ ਸਾਹਮਣੇ ਆ ਗਈ। ਹਾਂ, ਪੱਛਮੀ ਬੰਗਾਲ ਦੇ ਵਿੱਚ ਜਦੋਂ ਇਹ ਇਕੱਠ ਕਰਦੇ ਸੀਗੇ, ਇਹ ਵੱਡੀ ਗਿਣਤੀ ਦੇ ਵਿੱਚ ਉੱਤਰ ਪ੍ਰਦੇਸ਼ ਐਰਾ ਵਗੈਰਾ ਤੋਂ ਲੈ ਜਾਂਦੇ ਸੀਗੇ। ਇੱਕ ਜਿਹੜੀ ਗੱਲ ਮੇਰਾ ਬਹੁਤ ਸਟਰੋਂਗਲੀ ਇਸ ਚੀਜ਼ ਨੂੰ ਮੰਨਣਾ ਹੈ ਕਿ ਜਿਹੜਾ ਹਿੰਦੂ ਸਿੱਖ ਵਿਵਾਦ ਹੈ ਉਹ ਪੰਜਾਬ ਦੇ ਵਿੱਚ ਨਹੀਂ ਪੈਦਾ ਹੋ ਸਕਣਾ, ਚਾਹੇ ਕੋਈ ਮੇਰੇ ਨਾਲ ਸਹਿਮਤ ਹੋਵੇ ਜਾਂ ਨਾ। ਉਹਦਾ ਸਟਰੋਂਗ ਜਿਹੜਾ ਰੀਜ਼ਨ ਹੈ ਉਹ ਇਹ ਆ ਕਿ ਇੱਥੇ ਇਹਨਾਂ ਦੋਨਾਂ ਧਿਰਾਂ ਦੇ ਜਿਹੜੇ ਵਪਾਰਕ ਹਿੱਤ ਨੇ, ਫਾਈਨੈਂਸ਼ੀਅਲ ਹਿੱਤ ਨੇ, ਉਹ ਜੁੜੇ ਹੋਏ ਆ, ਇੱਕ ਦੂਜੇ ਤੋਂ ਬਿਨਾਂ ਸਰਵਾਈਵ ਹੀ ਨਹੀਂ ਕਰ ਸਕਦੇ। ਇਹ ਜਿੱਥੇ ਇਦਾਂ ਦੇ ਹਿੱਤ ਨਹੀਂ ਜੁੜੇ ਹੋਏ ਉੱਥੇ ਇਹ ਪਤਾ ਚੱਲ ਜਾਂਦਾ। ਪੰਜਾਬ ਦੇ ਵਿੱਚ ਇਹ ਪਤਾ ਚੱਲਣਾ ਨਹੀਂਗਾ, ਪੰਜਾਬ ਦੇ ਵਿੱਚ ਇਹ ਪਤਾ ਚੱਲਿਆ ਨਹੀਂ। ਜਦੋਂ ਹੁਣ ਉੱਥੇ ਇਕੱਠ ਨਹੀਂ ਹੋਇਆ, ਸਾਰੀਆਂ ਵੀਡੀਓ ਸਾਹਮਣੇ ਆ ਗਈਆਂ, ਫੋਟੋਆਂ ਸਾਹਮਣੇ ਆ ਗਈਆਂ, ਹੁਣ ਕਰਨ ਤਾਂ ਕੀ ਕਰਨ ਭਾਜਪਾ ਵਾਲੇ। ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦਾ ਘਰਾਓ ਕੱਲ ਕਰ ਦਿੰਦੇ ਸੀ ਥਾਂ ਥਾਂ ਦੇ ਉੱਤੇ, ਔਰ ਇਹ ਚਿੱਠੀਆਂ ਸੌਂਪੀਆਂ ਕਿ ਡੀਜੀਪੀ ਨੂੰ ਬਰਖਾਸਤ ਕੀਤਾ ਜਾਵੇ, ਗ੍ਰਹਿ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ। ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਘਰਾਓ ਦੇ ਦੌਰਾਨ ਡਿਊਟੀਆਂ ਲਾਈਆਂ ਗਈਆਂ ਕਿ ਜਿੰਨੇ ਬੰਦੇ ਇਕੱਠੇ ਹੋ ਸਕਦੇ ਆ ਕਰੋ। ਚਲੋ, ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਘਰਾਓ ਤੱਕ ਉੱਥੇ ਕਿੰਨੇ ਕੁ ਬੰਦਾ ਚਾਹੀਦਾ ਹੁੰਦਾ? 50, 60, 70, 100 ਇੰਨੇ ਕੁ ਚਾਹੀਦੇ ਹੁੰਦੇ ਆ। ਇੰਨੇ ਕੁ ਬੰਦੇ ਤਾਂ ਇਕੱਠੇ ਕਰ ਹੀ ਲੈਂਦੇ ਆ। ਉਹਨਾਂ ਨੇ ਕੀਤਾ ਔਰ ਇਹਨੂੰ ਕਿਸੇ ਤਰੀਕੇ ਦੇ ਨਾਲ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੂਰੇ ਤਰੀਕੇ ਨਾਲ ਐਕਟਿਵ ਹਾਂ। ਜੇ ਪ੍ਰਧਾਨ ਮੰਤਰੀ ਹੋਰਾਂ ਦਾ ਉਸ ਦਿਨ ਉਹ ਵਾਪਸ ਨਾ ਜਾਂਦੇ ਤੇ ਅਸੀਂ ਪੰਜਾਬ 'ਚ ਪਤਾ ਨਹੀਂ ਕੀ ਕਰ ਦੇਣਾ ਸੀਗਾ। ਮੇਰੀ ਜਾਚੇ ਤਾਂ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਚਾਹੇ ਦੂਜੇ ਨੇ, ਉਹਨਾਂ ਨੂੰ ਸਿਕਿਉਰਿਟੀ ਦੇ ਕੇ ਉੱਥੇ ਲੈ ਕੇ ਜਾਣਾ ਚਾਹੀਦਾ ਸੀਗਾ ਤਾਂ ਕਿ ਉਹ ਉਸ ਖਾਲੀ ਪਈ ਰੈਲੀ ਨੂੰ ਸੰਬੋਧਨ ਕਰ ਲੈਂਦੇ, ਜਿੱਥੇ ਬੰਦਾ ਲੱਭਣ ਦੇ ਵਾਸਤੇ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਬੰਦੇ ਬੈਠੇ ਕਿੱਥੇ ਕਿੱਥੇ ਆ। ਸੋ ਇਹ ਪੰਜਾਬ ਹੈ। ਪੰਜਾਬ ਦੀ ਰਾਜਨੀਤੀ ਨੂੰ ਜੇ ਸਮਝਣਾ ਤਾਂ ਇਹਦੀ ਨਬਜ਼ ਤੁਹਾਨੂੰ ਡਿਫਰੈਂਟ ਐਂਗਲ ਦੇ ਨਾਲ ਸਮਝਣੀ ਪਊਗੀ। ਇਹ ਨਾ ਉੱਤਰ ਪ੍ਰਦੇਸ਼ ਹੈ, ਇਹ ਨਾ ਹਰਿਆਣਾ ਹੈ, ਇਹ ਨਾ ਪੱਛਮੀ ਬੰਗਾਲ ਹੈ, ਇਹ ਨਾ ਕਰਨਾਟਕਾ ਹੈ, ਇਹ ਕੁਝ ਵੀ ਨਹੀਂ ਗਾ ਇਸ ਤਰ੍ਹਾਂ ਦਾ। ਪੰਜਾਬ ਪੰਜਾਬ ਹੈ। ਪੰਜਾਬ ਇੱਕ ਵੱਖਰੇ ਤਰੀਕੇ ਦੇ ਨਾਲ ਜਿਹੜਾ ਉਹ ਸੋਚਦਾ ਹੈ। ਇੱਥੋਂ ਦੇ ਹਾਲਾਤ ਵੱਖਰੇ ਨੇ। ਉਹ ਇਹ ਇਸ ਤਰ੍ਹਾਂ ਦਾ ਵਿਸਥਾਰ ਹੈ, ਇਹਦੇ ਉੱਤੇ ਤੁਸੀਂ ਘੰਟਿਆਂ ਬੱਧੀ ਗੱਲ ਕਰ ਸਕਦੇ ਹੋ ਕਿ ਪੰਜਾਬ ਵੱਖਰਾ ਕਿਵੇਂ ਆ, ਪੰਜਾਬ ਦੇ ਜਿਹੜਾ ਰਾਜਨੀਤਿਕ ਜਿਹੜੀ ਪਿੱਚ ਹੈ ਉਹ ਕੀ ਭਾਲਦੀ ਹੈ। ਇਹ ਜਿੰਨੀ ਦੇਰ ਤੱਕ ਸਮਝ ਨਹੀਂ, ਉਨੀ ਦੇਰ ਤੱਕ ਕੋਈ ਪਾਰਟੀ ਇੱਥੇ ਆਪਣੇ ਪੈਰ ਨਹੀਂ ਲਾ ਸਕਦੀ, ਚਾਹੇ A ਹੋਵੇ, B ਹੋਵੇ, C ਹੋਵੇ। ਬਿਲਕੁਲ ਅੱਗੇ ਮਮਤਾ ਬੈਨਰਜੀ ਦੀ ਗੱਲ ਕਰੀਏ, ਉਸਨੇ ਵੀਡੀਓ ਕਾਨਫਰੰਸਿੰਗ ਤੇ ਪ੍ਰਧਾਨ ਮੰਤਰੀ ਨੂੰ ਘੇਰਿਆ। ਮਮਤਾ ਬੈਨਰਜੀ ਹੋਰੀ ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ, ਉਹ ਕੋਈ ਮੌਕਾ ਨਹੀਂ ਹੱਥੋਂ ਜਾਣ ਦਿੰਦੇ ਜਦੋਂ ਉਹ ਅਟੈਕ ਨਹੀਂ ਕਰਦੇ, ਕਿਉਂਕਿ ਕੀਤੀ ਉਹਦੇ ਨਾਲ ਵੀ ਮੰਦੀ ਹੈ, ਸਭ ਨੂੰ ਪਤਾ। ਇੱਕ ਵਾਰੀ ਤਾਂ ਦਬਲ ਲਿਆ ਸੀ ਨਾ ਖਬਰਾਂ ਦੇ ਰੂਪ ਦੇ ਵਿੱਚ, ਉਦੋਂ ਵੀ ਬਹੁਤ ਸਾਰੇ ਲੋਕ ਕਹਿਣ ਲੱਗੇ ਸੀ ਕਿ ਜੀ ਪੱਛਮੀ ਬੰਗਾਲ ਤਾਂ ਗਿਆ। ਤਾਂ ਉਦੋਂ ਵੀ ਉਦੋਂ ਦੀਆਂ ਰਿਕਾਰਡਿੰਗ ਸਭ ਪਈਆਂ ਨੇ ਸਾਰੇ ਜਗ੍ਹਾ ਦੇ ਉੱਤੇ। ਨਾ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਕੁਝ ਨਹੀਂ ਹੁੰਦਾ ਪੱਛਮੀ ਬੰਗਾਲ ਦੇ ਵਿੱਚ। ਹੁਣ ਕੀ ਹੋਇਆ ਕਿ ਕੋਲਕਾਤਾ ਦੇ ਵਿੱਚ ਚਿਤਰੰਜਨ ਰਾਸ਼ਟਰੀ ਕੈਂਸਰ ਸੰਸਥਾ ਹੈ ਜੀ, ਉਹਦਾ ਵਰਚੁਅਲ ਉਦਘਾਟਨ ਹੋਣਾ ਸੀਗਾ। ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇਹ ਹੋਇਆ ਔਰ ਇਹਦੇ ਵਿੱਚ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਕੜ, ਮੁੱਖ ਮੰਤਰੀ ਮਮਤਾ ਬੈਨਰਜੀ, ਕੇਂਦਰੀ ਜਿਹੜੇ ਹੈਲਥ ਮਿਨਿਸਟਰ ਨੇ ਮਨਸੁਖ ਮੰਡਵੀਆ ਮੌਜੂਦ ਸੀਗੇ। ਇਹਦੇ ਦੌਰਾਨ ਜਦੋਂ ਉਦਘਾਟਨ ਚੱਲ ਰਿਹਾ ਸੀਗਾ ਤਾਂ ਉਦੋਂ ਸਥਿਤੀ ਬੜੀ ਅਜੀਬੋ-ਗਰੀਬ ਬਣ ਗਈ, ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਹੋਰਾਂ ਦੇ ਵਾਸਤੇ, ਜਿਹੜੇ ਕਿ ਇਸ ਵੀਡੀਓ ਕਾਨਫਰੰਸਿੰਗ ਦੇ ਵਿੱਚ ਵਰਚੁਅਲ ਉਦਘਾਟਨ ਦੇ ਵਾਸਤੇ ਮੌਜੂਦ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੋਰਾਂ ਨੇ ਕਿਹਾ ਕਿ ਕੇਂਦਰੀ ਹੈਲਥ ਮਿਨਿਸਟਰ ਨੇ ਮੈਨੂੰ 2 ਵਾਰੀ ਫੋਨ ਕੀਤਾ, ਇਸ ਵਾਸਤੇ ਮੈਂ ਸੋਚਿਆ ਕਿ ਕੋਲਕਾਤਾ ਦੇ ਹਸਪੀਟਲ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਖੁਦ ਰੁਚੀ ਵਿਖਾਈ ਆ,
ਉਹਦੀ ਜਾਣਕਾਰੀ ਲਈ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਹਦਾ ਉਦਘਾਟਨ ਤਾਂ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਇਹ ਵੀ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ ਹਾਲਾਤ ਵਿਗੜਨ ਦੇ ਵੇਲੇ ਸਾਨੂੰ ਕੋਵਿਡ ਸੈਂਟਰ ਦੀ ਜ਼ਰੂਰਤ ਸੀਗੀ। ਇਹਦੇ ਦੌਰਾਨ ਇਹ ਪਤਾ ਲੱਗਿਆ ਕਿ ਚਿਤਰੰਜਨ ਹਸਪੀਟਲ ਰਾਜ ਦੇ ਨਾਲ ਜੁੜਿਆ ਹੋਇਆ। ਉਹ ਕਹਿੰਦੇ ਅਸੀਂ ਇਹਨੂੰ ਕੋਰੋਨਾ ਸੈਂਟਰ ਬਣਾਤਾ ਤੇ ਇਹਦੇ ਨਾਲ ਸਾਡੀ ਕੋਰੋਨਾ ਦੀ ਲੜਾਈ ਦੇ ਵਿੱਚ ਵੱਡੀ ਮਦਦ ਹੋਈ। ਚਿਤਰੰਜਨ ਰਾਸ਼ਟਰੀ ਕੈਂਸਰ ਸੰਸਥਾਨ ਦੇ ਵੀਡੀਓ ਕਾਨਫਰੰਸਿੰਗ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਦੇਸ਼ ਦੇ 150 ਕਰੋੜ ਟੀਕਾਕਰਨ ਦੀ ਉਪਲਬਧੀ ਹਾਸਲ ਕਰਨ ਦਾ ਜ਼ਿਕਰ ਕਰਦੇ ਹੋਏ ਇਹ ਕਹਿਤਾ ਕਿ ਦੇਸ਼ ਦੇ ਵਿੱਚ 130 ਕਰੋੜ ਲੋਕਾਂ ਦਾ ਇਹ ਪ੍ਰਤੀਕ ਬਣ ਗਿਆ ਹੋਇਆ। ਉਹ ਬੋਲੀ ਗਏ, ਕਹੀ ਗਏ, ਪਰ ਜਿਹੜੀ ਫੂਕ ਸੀ ਉਹ ਕੱਢ ਦਿੱਤੀ ਮਮਤਾ ਬੈਨਰਜੀ ਨੇ ਇੰਨੀ ਗੱਲ ਕਹਿ ਕੇ ਕਿ ਤੁਸੀਂ ਵਰਚੁਅਲ ਉਦਘਾਟਨ ਤਾਂ ਕਰ ਰਹੇ ਹੋ, ਇਹ ਵਰਚੁਅਲ ਛੱਡੋ, ਅਸੀਂ ਤਾਂ ਇਹਦਾ ਫਿਜ਼ੀਕਲੀ ਉਦਘਾਟਨ ਜਦੋਂ ਦੂਜੀ ਵੇਵ ਆਈ ਸੀਗੀ ਉਦੋਂ ਕਰ ਲਿਆ ਸੀਗਾ ਤੇ ਅਸੀਂ ਇਹਨੂੰ ਪ੍ਰੋਪਰ ਤੌਰ ਦੇ ਉੱਤੇ ਜਦੋਂ ਕਰੋਨਾ ਕੰਟਰੋਲ ਹੋ ਗਿਆ ਤੇ ਅਸੀਂ ਇਹਨੂੰ ਕੈਂਸਰ ਦੇ ਤੌਰ ਦੇ ਉੱਤੇ ਰਾਸ਼ਟਰੀ ਕੈਂਸਰ ਸੰਸਥਾ ਦੇ ਤੌਰ ਦੇ ਉੱਤੇ ਉਦੋਂ ਤੋਂ ਚਲਾ ਰਹੇ ਆ। ਤਾਂ ਮਮਤਾ ਬੈਨਰਜੀ ਨੇ ਵੀ ਕਿਹਾ ਮੈਂ ਤਾਂ ਇਸ ਵਰਚੁਅਲ ਉਦਘਾਟਨ ਦੇ ਵਿੱਚ ਇਸ ਕਰਕੇ ਵੀਡੀਓ ਦੇ ਰਾਹੀਂ ਸ਼ਾਮਲ ਹੋ ਗਈ ਵੀ ਕੇਂਦਰੀ ਸਿਹਤ ਮੰਤਰੀ ਦਾ ਮੈਨੂੰ ਬਾਰ-ਬਾਰ ਫੋਨ ਆਇਆ ਕਿ ਇਹਦੇ ਵਿੱਚ ਤੁਸੀਂ ਸ਼ਾਮਲ ਜ਼ਰੂਰ ਹੋਵੋ ਕਿਉਂਕਿ ਪ੍ਰਧਾਨ ਮੰਤਰੀ ਦੀ ਰੁਚੀ ਆ। ਉਹ ਕਹਿੰਦੇ ਕਿ ਮੈਨੂੰ ਇਹ ਲੱਗਿਆ ਕਿ ਸ਼ਾਇਦ ਪ੍ਰਧਾਨ ਮੰਤਰੀ ਹੁਰੀ ਕੁਝ ਹੋਰ ਪੱਛਮੀ ਬੰਗਾਲ ਦੇ ਵਾਸਤੇ ਕਰਨਗੇ। ਉਹ ਕਹਿੰਦੀ ਮੈਨੂੰ ਨਹੀਂ ਸੀ ਪਤਾ ਵੀ ਜਿਹੜਾ ਇੱਕ ਪਹਿਲਾਂ ਹੀ ਬਣਿਆ ਹੋਇਆ ਜਿਹਦਾ ਚੱਲ ਰਿਹਾ ਅਸੀਂ ਉਦਘਾਟਨ ਕੀਤਾ ਹੋਇਆ ਉਹਦੀ ਦੁਬਾਰਾ ਤੋਂ ਉਦਘਾਟਨ ਕਰਨ ਦੀ ਕੀ ਜ਼ਰੂਰਤ ਪੈ ਗਈ। ਜੀ ਹਿੰਮਤ ਹੋਣੀ ਚਾਹੀਦੀ ਹੈ ਰੋਕਣ ਦੀ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੇ ਕਲੇਸ਼ ਦੀ। ਜਾਖੜ ਹੋਣੀ ਵਿਦੇਸ਼ ਚਲ ਗਏ। ਦੇਖੋ ਇਹ ਅਜੀਬੋ ਗਰੀਬ ਸਥਿਤੀ ਜਿਹੜੀ ਆ ਨਾ ਉਹ ਕਾਂਗਰਸ ਦੀ ਬਣਦੀ ਤੁਰੀ ਜਾ ਰਹੀ ਹੈ। ਇੱਕ ਤਾਂ ਇੱਥੇ ਜਿਹੜੀ ਹਾਈ ਕਮਾਂਡ ਹੈ ਉਹਦੀ ਕੋਈ ਨਹੀਂ ਸੁਣ ਰਿਹਾ, ਨਾ ਕੋਈ ਹਾਈ ਕਮਾਂਡ ਹੈਗੀ ਆ। ਹਾਈ ਕਮਾਂਡ ਆਪ ਚਲੇਗੀ। ਭਾਵ ਕਿ ਰਾਹੁਲ ਗਾਂਧੀ ਹੁਰੀ ਉਹਨਾਂ ਨੇ 3 ਤਰੀਕ ਦੀ ਕਿੱਲੀ ਚਹਿਲਾਂ ਰੈਲੀ ਰੱਖੀ ਸੀਗੀ, ਉਹ ਨਿਕਲ ਗਏ ਕਿੱਲੀ ਚਹਿਲਾਂ ਵਾਲੀ ਰੈਲੀ ਕੈਂਸਲ ਕਰਕੇ। ਉਦੋਂ ਬਾਅਦ ਜਿਹੜੀ ਇਹਨਾਂ ਨੇ ਬਣਾਈ ਜੀ ਸਕਰੀਨਿੰਗ ਕਮੇਟੀ, ਉਹ ਹੈਗੀ ਆ ਉਹਦੇ ਇੰਚਾਰਜ ਬਣਾਏ ਗਏ ਸੁਨੀਲ ਜਾਖੜ ਹੋਰੀ। ਤੁਸੀਂ ਸੋਚੋ ਕਿ ਜਿਹੜੀ ਸਕਰੀਨਿੰਗ ਕਮੇਟੀ ਆ ਜਿਹਨੇ ਟਿਕਟਾਂ ਵੰਡਣੀਆਂ ਨੇ, ਜੇ ਉਹਦਾ ਹੈੱਡ ਲਾਇਆ ਹੋਇਆ ਬੰਦਾ ਵਿਦੇਸ਼ ਚਲੇ ਜੇ ਤੇ ਇਦੋਂ ਹੋਰ ਜਿਹੜਾ ਉਹ ਮਾੜਾ ਫਿਰ ਕੀ ਹੋ ਸਕਦਾ? ਸ਼ਾਇਦ ਕੁਝ ਵੀ ਨਹੀਂ। ਇਹ ਪਤਾ ਲੱਗਾ ਕਿ ਸੁਨੀਲ ਜਾਖੜ ਹੁਰੀ ਚੁੱਪ ਕਰਕੇ ਵਿਦੇਸ਼ ਨੂੰ ਨਿਕਲ ਗਏ ਆ। ਕਿੱਥੇ ਗਏ ਆ ਨਹੀਂ ਪਤਾ, ਕਿੰਨੇ ਦਿਨਾਂ ਲਈ ਗਏ ਆ ਨਹੀਂ ਪਤਾ। ਜੇ ਸਕਰੀਨਿੰਗ ਕਮੇਟੀ ਦਾ ਜਿਹੜਾ ਲਾਇਆ ਗਿਆ ਮੁਖੀ ਆ ਉਹਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਚਲੇ ਗਿਆ ਤੇ ਇਟ ਮੀਨਸ ਕਿ ਲਿਸਟ ਜਿਹੜੀ ਆ ਉਹ ਡਿਲੇ ਹੋ ਸਕਦੀ ਆ, ਉਹ ਲੇਟ ਹੋ ਸਕਦੀ ਆ। ਹਾਈ ਕਮਾਂਡ ਨੇ 3 ਦਿਨ ਪਹਿਲਾਂ ਇਹ ਗੱਲ ਆਖੀ ਕਿ ਸਣੇ ਪੰਜਾਬ ਅਸੀਂ ਵੱਡੀਆਂ ਰੈਲੀਆਂ ਰੱਦ ਕਰਦੇ ਆ ਕਰੋਨਾ ਦੀ ਵਜ੍ਹਾ ਕਰਕੇ। ਪੰਜਾਬ ਦੇ ਵਿੱਚ ਰੱਦ ਨਹੀਂ ਹੋਈਆਂ। ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਰੈਲੀਆਂ ਕਰੀ ਜਾਂਦੇ ਨੇ, ਚਰਨਜੀਤ ਸਿੰਘ ਚੰਨੀ ਹੁਰੀ ਵੀ ਉਸੇ ਤਰੀਕੇ ਨਾਲ ਰੈਲੀਆਂ ਕਰੀ ਜਾਂਦੇ ਆ। ਜਿੱਥੇ ਚਰਨਜੀਤ ਸਿੰਘ ਚੰਨੀ ਜਾਂਦੇ ਆ ਉਹ ਆਪਣਾ ਉਮੀਦਵਾਰ ਅਨਾਉਂਸ ਕਰੇ ਆਉਂਦੇ ਆ, ਜਿੱਥੇ ਨਵਜੋਤ ਸਿੰਘ ਸਿੱਧੂ ਜਾਂਦੇ ਆ ਉਹ ਆਪਣਾ ਉਮੀਦਵਾਰ ਅਨਾਉਂਸ ਕਰੇ ਆਉਂਦੇ ਆ। ਕੋਈ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਸਕਰੀਨਿੰਗ ਕਮੇਟੀ, ਕਿਹੜੀ ਹਾਈ ਕਮਾਂਡ ਤੇ ਕਿਹੜੇ ਤਰੀਕੇ ਦੇ ਨਾਲ ਜਿਹੜਾ ਇੱਥੇ ਕਾਂਗਰਸ ਨੇ ਅੱਗੇ ਤੋਰਨਾ। ਨਵਜੋਤ ਸਿੰਘ ਸਿੱਧੂ ਹੋਰਾਂ ਦੀਆਂ ਜੇ ਤੁਸੀਂ ਵੀਡੀਓਜ਼ ਲੇਟੈਸਟ ਦੇਖੀਆਂ ਹੋਣ ਤਾਂ ਉਹ ਮੈਂ ਸਿੱਧੂ ਮਾਡਲ, ਮੇਰਾ ਮਾਡਲ, ਮੈਂ ਕੀਤਾ, ਮੈਂ ਕਰੂੰਗਾ, ਮੈਂ ਕਰਨਾ, ਉਹ ਮੈਂ ਦੇ ਵਿੱਚ ਇੰਨਾ ਕੁ ਜ਼ਿਆਦਾ ਫਸ ਕੇ ਹੋਏ ਆ। ਮੈਨੂੰ ਤਾਂ ਕਿਉਂਕਿ ਇਹ ਦਿਸਦਾ ਹੁੰਦਾ ਜਦੋਂ ਤੁਸੀਂ ਬਾਰ-ਬਾਰ ਕਿਸੇ ਚੀਜ਼ ਨੂੰ ਦੇਖਦੇ ਹੋ ਕਿ ਵੀ ਸਾਰਾ ਕੁਝ ਠੀਕ ਠਾਕ ਹੈ। ਵੀ ਇਹ ਜਿਹੜਾ ਮੈਂਟਲੀ ਤੌਰ ਦੇ ਉੱਤੇ ਵਿਅਕਤੀ ਬਹੁਤ ਸਟਰੋਂਗ ਹੋਣਾ ਚਾਹੀਦਾ ਜਿਹੜਾ ਏਡੀ ਵੱਡੀ ਜ਼ਿੰਮੇਵਾਰੀ ਦੇ ਉੱਤੇ ਬੈਠਾ। ਉਹ ਕੀ ਬੋਲ ਰਿਹਾ, ਉਹਨੇ ਕੀ ਬੋਲਣਾ, ਉਹਨੇ ਕੀ ਕਰਨਾ, ਹਰ ਚੀਜ਼ ਉਹਦੀ ਨੋਟਿਸ ਹੋਣੀ ਹੈ। ਨਵਜੋਤ ਸਿੰਘ ਸਿੱਧੂ ਹੁਰੀ ਤਾਂ ਪੱਤਰਕਾਰਾਂ ਦੇ ਗਲ ਪੈ ਰਹੇ ਆ ਹਰੇਕ ਜਗ੍ਹਾ ਦੇ ਉੱਤੇ। ਕੋਈ ਇੰਟਰਵਿਊ ਚੁੱਕ ਕੇ ਦੇਖ ਲਓ ਉਹ ਪੱਤਰਕਾਰ ਦੇ ਗਲ ਪੈਂਦੇ ਆ, ਉੱਚੀ ਬੋਲ ਕੇ ਉਹਨੂੰ ਪੱਤਰਕਾਰ ਨੂੰ ਦੱਬ ਲੈਣਾ ਚਾਹੁੰਦੇ ਆ ਕਿ ਮੈਨੂੰ ਸਾਰਾ ਕੁਝ ਪਤਾ। ਚਰਨਜੀਤ ਸਿੰਘ ਚੰਨੀ ਹੁਰੀ ਕੋਸ਼ਿਸ਼ ਇਹ
ਕਰ ਰਹੇ ਆ ਕਿ ਜਿੰਨੀਆਂ ਟਿਕਟਾਂ ਉਹ ਦਵਾ ਸਕਣ ਆਪਣੀਆਂ। ਹਾਲਾਂਕਿ ਕਾਂਗਰਸ ਦਾ ਇਹ ਕਲਚਰ ਨਹੀਂ ਰਿਹਾ। ਕਾਂਗਰਸ ਦਾ ਜਿਹੜਾ ਕਲਚਰ ਪਹਿਲਾਂ ਰਿਹਾ ਉਹ ਡਿਫਰੈਂਟ ਹੁੰਦਾ ਸੀਗਾ ਕਿ ਉਨੀ ਦੇਰ ਤੱਕ ਕੋਈ ਅਨਾਉਂਸ ਨਹੀਂ ਸੀ ਕੀਤਾ ਜਾਂਦਾ। ਇੱਥੇ ਕੈਂਡੀਡੇਟ ਛੱਡੋ, ਮੁੱਖ ਮੰਤਰੀ ਦੇ ਫੇਸ ਨੂੰ ਲੈ ਕੇ ਜਾਂ ਮੁੱਖ ਮੰਤਰੀ ਨੂੰ ਲੈ ਕੇ ਹੀ ਦੌੜ ਇਸ ਵੇਲੇ ਲੱਗੀ ਹੋਈ ਆ। ਜਾਖੜ ਸਾਹਿਬ ਵਿਦੇਸ਼ ਚਲੇ ਗਏ, ਪ੍ਰਤਾਪ ਸਿੰਘ ਬਾਜਵਾ ਹੋਰੀ ਹਾਈ ਕਮਾਂਡ ਦੇ ਕੋਲੇ ਪਹੁੰਚ ਗਏ ਕਿ ਜੀ ਮੈਨੂੰ ਤੁਸੀਂ ਮੈਨੀਫੈਸਟੋ ਦੀ ਜ਼ਿੰਮੇਵਾਰੀ ਦਿੱਤੀ ਸੀ, ਮੈਨੂੰ ਮੈਨੀਫੈਸਟੋ ਦੀ ਜ਼ਿੰਮੇਵਾਰੀ ਕਾਹਦੇ ਲਈ ਦੇਣੀ ਸੀਗੀ? ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੇ ਤੌਰ ਦੇ ਉੱਤੇ ਹੀ ਐਲਾਨ ਕਰਨੇ ਸੀ ਵੀ ਸਕੂਟੀਆਂ ਦੇਾਂਗੇ, 5000 ਦੇਾਂਗੇ, 10,000 ਦੇਾਂਗੇ, 15,000 ਦੇਾਂਗੇ, ਵੀ ਇਹ ਤਾਂ ਮੈਨੀਫੈਸਟੋ ਦੇ ਵਿੱਚ ਅਜੇ ਕਿਤੇ ਰੱਖਿਆ ਨਹੀਂਗਾ। ਇਹ ਆਪਾ ਧਾਪੀ ਜਿਹੜੀ ਆ ਉਹ ਪੰਜਾਬ ਕਾਂਗਰਸ ਨੂੰ ਕਿਸ ਪਾਸੇ ਲੈ ਤੁਰੂਗੀ ਕੁਛ ਨਹੀਂ ਪਤਾ। ਹਾਈ ਕਮਾਂਡ ਵੀ ਵਿਦੇਸ਼ ਚਲੇਗੀ ਤੇ ਜਿਨ੍ਹਾਂ ਨੂੰ ਡਿਊਟੀ ਦਿੱਤੀ ਸੀ ਸਕਰੀਨਿੰਗ ਕਰਨ ਦੀ ਉਹ ਵੀ ਵਿਦੇਸ਼ ਚਲੇਗੀ। ਪਤਾ ਨਹੀਂ ਲੋਕ ਵੋਟਾਂ ਕਿਵੇਂ ਪਾ ਦਿੰਦੇ ਆ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜਲੰਧਰ ਦੇ ਵਿੱਚ ਟਿਕਟਾਂ ਤੋਂ ਆਪਸ ਵਿੱਚ ਉਲਝੇ ਆਪ ਦੇ ਟਿਕਟ ਦਾਅਵੇਦਾਰ। ਦੇਖੋ ਆਪਾਂ ਕਈ ਦਿਨਾਂ ਤੋਂ ਗੱਲ ਜਿਹੜੀ ਕਰ ਰਹੇ ਹਾਂ ਵੀ ਐਤਕੀ ਜਿਹੜੇ ਟਿਕਟੂ ਨੇ ਉਹਨਾਂ ਦੀ ਬੜੀ ਮੌਜ ਰਹੂਗੀ ਕਿਉਂਕਿ ਉਹਨਾਂ ਕੋਲੇ ਚੋਇਸ ਬੜੀ ਆ। ਏਡੇ ਕ ਧੜੇ ਜਿਹੜੇ ਹੋਏ ਪਏ ਆ ਵੀ ਇੱਕ ਨਹੀਂ ਤਾਂ ਦੂਜੇ, ਦੂਜੇ ਨਹੀਂ ਤਾਂ ਤੀਜੇ, ਤੀਜੇ ਨਹੀਂ ਤਾਂ ਚੌਥੇ, ਚੌਥੇ ਨਹੀਂ ਤਾਂ ਪੰਜਵੇਂ, ਕਿਤੋਂ ਨਾ ਕਿਤੋਂ ਤਾਂ ਉਹਨਾਂ ਨੂੰ ਟਿਕਟ ਲੱਭ ਹੀ ਜਾਣੀ ਹੈ, ਮਿਲ ਹੀ ਜਾਣੀ ਹੈ। ਇਹਦੇ ਬਾਵਜੂਦ ਪੰਜਾਬ ਟਿਕਟੂਆਂ ਦਾ ਗੜ ਜਿਹੜਾ ਉਹ ਬਣਿਆ ਹੋਇਆ। ਮਾਰਾਮਾਰੀ ਅਜੇ ਵੀ ਚੱਲ ਰਹੀ ਹੈ, ਏਦਾਂ ਭੱਜੇ ਫਿਰਦੇ ਆ, ਮਤਲਬ ਕਿ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਏਅਰ ਤੇ ਨਹੀਂ ਦੱਸ ਸਕਦੇ। ਕਿਹੋ ਜਿਹੀਆਂ ਲੋਕ ਕੋਸ਼ਿਸ਼ਾਂ ਕਰ ਰਹੇ ਆ, ਕੋਈ ਇਧਰੋਂ ਜਿਹੜਾ ਪੈਂਦਾ, ਕੋਈ ਇਧਰੋਂ ਸਿਫਾਰਿਸ਼ ਲਈ ਫਿਰਦਾ, ਕੋਈ ਕਿਸੇ ਨੂੰ ਖਿੱਚੀ ਫਿਰਦਾ, ਕੋਈ ਕਿਸੇ ਨੂੰ ਖਿੱਚੀ ਫਿਰਦਾ, ਮੈਨੂੰ ਕਿਸੇ ਤਰੀਕੇ ਨਾਲ ਟਿਕਟ ਮਿਲ ਜੇ। ਇੱਕ ਵਾਰੀ ਜਿਹੜਾ ਜੀ MLA ਸ਼ਿਪ ਤਾਂ ਜਿਹੜੀ ਉਹ ਪੱਕੀ ਆ। ਫਿਰ ਇਹ ਵੀ ਕਹਿੰਦਾ ਕਿ 20,000 ਵੋਟਾਂ ਤਾਂ ਮੇਰੀ ਜੇਬ ਚ ਨੇ, ਕੋਈ ਕਹਿੰਦਾ 10,000 ਵੋਟਾਂ ਮੇਰੀ ਜੇਬ ਚ ਨੇ, ਕੋਈ ਕਹਿੰਦਾ ਮੈਂ ਕਰੋੜ ਚੁੱਕੀ ਫਿਰਦਾ, ਕੋਈ ਕਹਿੰਦਾ ਮੈਂ 2 ਕਰੋੜ ਚੁੱਕੀ ਫਿਰਦਾ। ਹੈਰਾਨਗੀ ਹੁੰਦੀ ਆ ਕਿ ਸਾਰਾ ਪੰਜਾਬ MLA ਬਣਨ ਨੂੰ ਤੁਰ ਪਿਆ। ਇਸੇ ਕਰਕੇ ਇਹ ਚੀਜ਼ਾਂ ਸਿਆਸੀ ਪਾਰਟੀਆਂ ਬੜੇ ਚੰਗੇ ਤਰੀਕੇ ਦੇ ਨਾਲ ਸਮਝਦੀਆਂ ਨੇ। ਘੱਟੋ ਘੱਟ ਪੰਜਾਬੀਆਂ ਦੀ ਮਾਨਸਿਕਤਾ ਨੂੰ ਸਿਆਸੀ ਤਰ੍ਹਾਂ ਸਾਰੀਆਂ ਜਾਣਦੀਆਂ ਨੇ ਕਿ ਇਹਨਾਂ ਨੂੰ ਟਿਕਟਾਂ ਦਿਖਾ ਕੇ ਜੋ ਮਰਜ਼ੀ ਕਰ ਲਓ, ਟਿਕਟਾਂ ਦਿਖਾ ਕੇ ਜਿੱਥੇ ਮਰਜ਼ੀ ਇਹਨਾਂ ਨੂੰ ਲੈ ਜਾਓ। ਜਲੰਧਰ ਦੇ ਵਿੱਚ ਹਾਲਾਂਕਿ ਇਹ ਕਿਹਾ ਜਾਂਦਾ, ਆਮ ਤੌਰ ਦੇ ਉੱਤੇ ਤੁਸੀਂ ਸੁਣਿਆ ਹੋਊਗਾ ਕਿ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂਗਾ ਦੁਆਬੇ ਦੇ ਵਿੱਚ। ਇਹ ਜਦੋਂ ਖਬਰਾਂ ਲੱਗਦੀਆਂ ਨੇ ਤੇ ਦੂਜੇ ਪਾਸੇ ਜੇ ਦੇਖੋ ਤਾਂ ਟਿਕਟਾਂ ਦੀ ਮਾਰਾਮਾਰੀ ਨੂੰ ਲੈ ਕੇ ਦੁਆਬੇ ਦੇ ਵਿੱਚ ਸਭ ਤੋਂ ਵੱਧ ਰੌਲਾ ਪਿਆ ਹੈ। ਔਰ ਉੱਥੇ ਭੱਜ ਨੱਠ ਜਿੰਨੀ ਕੀਤੀ ਜਾ ਰਹੀ ਹੈ ਉਹ ਲੱਗ ਰਿਹਾ ਕਿ ਸਭ ਤੋਂ ਵੱਧ ਜ਼ੋਰ ਆਮ ਆਦਮੀ ਪਾਰਟੀ ਦਾ ਦੁਆਬੇ ਦੇ ਵਿੱਚ ਹੀ ਹੈ ਇਸ ਵੇਲੇ। ਮਾਲਵੇ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਇਹ ਦਾਅਵਾ ਕਰਦੀ ਹੈ ਕਿ ਉਹਦਾ ਸਭ ਤੋਂ ਵੱਡਾ ਵੋਟ ਬੈਂਕ ਹੈ, ਮਾਲਵੇ ਦੇ ਵਿੱਚ ਮੈਕਸਿਮਮ ਟਿਕਟਾਂ ਵੰਡੀਆਂ ਜਾ ਚੁੱਕੀਆਂ ਨੇ, ਕਿਸੇ ਜਗ੍ਹਾ ਦੇ ਤੋਂ ਕੋਈ ਗੜਬੜ ਸੁਣਨ ਨੂੰ ਨਹੀਂ ਮਿਲੀ। ਮਾਝੇ ਦੇ ਵਿੱਚ ਪਾਰਟੀ ਕਹਿੰਦੀ ਹੈ ਕਿ ਇਸ ਵਾਰੀ ਉਹਦੀ ਕਾਰਗੁਜ਼ਾਰੀ ਬਹੁਤ ਵਧੀਆ ਹੋਊਗੀ, ਉੱਥੇ ਕਿਤੇ ਗੜਬੜ ਸੁਣਨ ਨੂੰ ਨਹੀਂ ਮਿਲੀ। ਪਾਰਟੀ ਦੇ ਸੂਤਰ ਇਹ ਕਹਿੰਦੇ ਆ ਕਿ ਦੁਆਬੇ ਦੇ ਵਿੱਚ ਉਹਨਾਂ ਉਹਦਾ ਸਕੋਪ ਹੈ ਨਹੀਂਗਾ, ਪਰ ਮਾਰਾਮਾਰੀ ਜਲੰਧਰ ਦੇ ਵਿੱਚ ਸਭ ਤੋਂ ਵੱਧ ਹੋ ਰਹੀ ਹੈ ਇਸ ਵੇਲੇ। ਔਰ ਇਹ ਮਾਰਾਮਾਰੀ ਦਾ ਸਿਖਰ ਜਿਹੜਾ ਸੀਗਾ ਉਹ ਕੱਲ ਵੇਖਣ ਨੂੰ ਮਿਲਿਆ ਜਦੋਂ ਉੱਥੇ ਜਿਹੜੇ ਟਿਕਟਾਂ ਦੇ ਦਾਅਵੇਦਾਰ ਨੇ, ਜਿਹੜੀ 8ਵੀਂ ਲਿਸਟ ਆਈ ਆ ਜਿਹਦੇ ਚ ਜਲੰਧਰ ਸੈਂਟਰਲ ਹਲਕੇ ਦੇ ਰਮਨ ਅਰੋੜਾ ਨੂੰ ਉਮੀਦਵਾਰ ਬਣਾਇਆ ਗਿਆ। ਉਸ ਤੋਂ ਬਾਅਦ ਸੈਂਟਰਲ ਤੇ ਨਾਰਥ ਹਲਕੇ ਦੇ ਪੁਰਾਣੇ ਜਿਹੜੇ ਵਰਕਰ ਨੇ ਉਹ ਇੱਕ ਦੂਜੇ ਦੇ ਖਿਲਾਫ ਨਿਕਲ ਆਏ। ਔਰ ਇਹ ਸਿਰਫ ਸ਼ਬਦੀ ਹਮਲੇ ਨਹੀਂ ਰਹੇ, ਫਿਜ਼ੀਕਲ ਹਮਲੇ ਵੀ ਸਟਾਰਟ ਹੋ ਗਏ। ਰਾਘਵ ਚੱਡਾ ਜਿਹੜਾ ਕਿ ਪ੍ਰੈਸ ਕਾਨਫਰੰਸ ਅਕਸਰ ਕਰਦੇ ਨੇ ਆਮ ਆਦਮੀ ਪਾਰਟੀ ਦੀ, ਉਹ ਉਸ ਵੇਲੇ ਉੱਥੇ ਮੌਜੂਦ ਸੀ। ਉਹਦੀ ਮੌਜੂਦਗੀ ਦੇ ਵਿੱਚ ਵਿਰੋਧ ਹੋਇਆ, 2 ਘੰਟੇ ਤੱਕ ਚੱਲੇ ਵਿਰੋਧ ਦੇ ਦੌਰਾਨ ਵਰਕਰਾਂ ਨੇ ਪਾਰਟੀ ਦੇ ਉੱਤੇ ਦੋਸ਼ ਲਾਤਾ ਕਿ ਪਾਰਟੀ ਜਿਹੜੀ ਆ ਉਹ ਪੈਸੇ ਲੈ ਕੇ ਟਿਕਟਾਂ ਫਾਈਨਲ ਕਰ ਰਹੀ ਹੈ। ਜਿਹੜਾ ਰਾਘਵ ਚੱਡਾ ਤੇ ਇੱਕ ਜਿਹੜਾ ਦਿਨੇਸ਼ ਆ ਉਹ ਪਾਰਟੀ ਜੁਆਇਨ ਕਰਾਉਂਦੇ ਰਹੇ ਔਰ ਜਿਹੜੇ ਪਾਰਟੀ ਦੇ ਵਰਕਰ ਸੀ ਉਹ ਇੱਕ ਦੂਜੇ ਦੇ ਖਿਲਾਫ ਮੁੱਕੇ ਲੱਤਾਂ ਉਹਦੀ ਜਿਹੜਾ ਜੀ ਉਹ ਬਰਸਾਤ ਕਰਦੇ ਰਹੇ। ਹਾਲਾਤ ਇਹ ਬਣ ਗਏ ਕਿ ਰਾਘਵ ਚੱਡਾ ਨੂੰ ਪਿਛਲੇ ਬੂਹੇ ਥਾਣੀ
ਕੱਢਣਾ ਪੈ ਗਿਆ ਸਿਕਿਉਰਿਟੀ ਦੇ ਨਾਲ, ਗੱਡੀ 'ਚ ਬਿਠਾ ਕੇ ਉਹਨੂੰ ਭਜਾਉਣਾ ਪੈ ਗਿਆ ਉੱਥੋਂ। ਹੋ ਸਕਦਾ ਹੈ ਕਿ ਕਿਉਂਕਿ ਉਹ ਅਕਸਰ ਇਸ ਤਰੀਕੇ ਨਾਲ ਵਿਚਰਦੇ ਆ ਕਿ ਜਿਵੇਂ ਉਹ ਬਹੁਤ ਵੱਡੇ ਅਹੁਦੇ ਦੇ ਉੱਤੇ ਬੈਠ ਗਏ ਆ। ਇਹ ਹੋ ਸਕਦਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਪਹਿਲਾਂ ਨਾ ਮਹਿਸੂਸ ਕੀਤਾ ਹੋਵੇ ਕਿ ਇੱਥੇ ਟਿਕਟ ਲੈਣ ਦੇ ਵਾਸਤੇ ਜਿਹੜੇ ਪੰਜਾਬੀ ਨੇ ਉਹ ਕਿਸੇ ਵੀ ਪੱਧਰ ਤੱਕ ਚਲੇ ਜਾਂਦੇ ਆ, ਤੇ ਉਹਨਾਂ ਦੇ ਵਾਸਤੇ ਟਿਕਟ ਜਿਹੜੀ ਹੈ ਇੱਕ MLA ਦੀ ਉਹ ਸਾਰਾ ਕੁਝ ਹੈ। ਫਿਰ ਉਹਦੇ ਵਾਸਤੇ ਸਿਰ ਪੜਵਾਉਣਾ ਪੈ ਜੇ ਜਾਂ ਪਾੜਨਾ ਪੈ ਜੇ, ਪੰਜਾਬੀ ਇਸ ਗੱਲੋਂ ਬਹੁਤ ਜਿਹੜੇ ਉਹ ਦਲੇਰ ਆ, ਉਹ ਫਿਰ ਪਿੱਛੇ ਨਹੀਂ ਹਟਦੇ, ਸਿਰ ਸੁਰ ਪਾੜ ਕੇ ਵੀ ਟਿਕਟਾਂ ਲੈ ਆਉਂਦੇ। ਬਿਲਕੁਲ ਜੀ, ਇਹ ਵੀ ਨਹੀਂ ਪਤਾ ਵੀ ਰਾਘਵ ਚੱਡਾ ਹੁਣੀ ਵਾਪਸ ਆਉਣਾ ਕਿ ਨਹੀਂ ਪੰਜਾਬ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦਸਰੋ ਤੇ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।